जी डॉक्टर साहब, ओवर टू यू। गुड मॉर्निंग। हाँ जी, ਅੱਜ ਅਸੀਂ ਪੰਜਾਬੀ ਦੇ ਮੁੱਢ ਦੇ ਬਾਰੇ ਚ ਗੱਲ ਕਰਾਂਗੇ। ਯਾਨੀ ਪੰਜਾਬੀ ਦਾ origin ਕੀ ਹੈ, ਕਿਹੜੀ ਕਿੱਥੋਂ ਪੰਜਾਬੀ ਬਣੀ ਹੈ, ਇਹਦੇ ਬਾਰੇ ਚ ਗੱਲ ਕਰਾਂਗੇ। ਵੈਸੇ ਤੇ ਅੱਜ ਅਸੀਂ ਹਾਫਿਜ਼ ਬਰਖੁਰਦਾਰ ਨੂੰ ਸ਼ੁਰੂ ਕਰਨਾ ਸੀ, ਲੇਕਿਨ ਮੇਰੇ ਕੋਲ ਕਿਤਾਬ ਨਹੀਂ ਸੀ ਹੈਗੀ। ਉਹ ਹੁਣ ਸਹੀ ਸਾਹਿਬ ਅਪਲੋਡ ਕਰਕੇ ਗਏ ਨੇ ਤੇ ਅਗਲੇ ਸੈਚਰਡੇ ਤੋਂ ਅਸੀਂ ਹਾਫਿਜ਼ ਬਰਖੁਰਦਾਰ ਨੂੰ ਪੜ੍ਹਾਂਗੇ। ਲੇਕਿਨ ਇੱਕ ਤਬਦੀਲੀ ਮੈਂ ਹੋਰ ਕਰਨਾ ਚਾਹੁੰਦਾ ਹਾਂ कि 11 ਦੀ ਬਜਾਏ 10 ਵਜੇ ਸੰਗਤ ਹੋਇਆ ਕਰੇਗੀ, 1 ਘੰਟਾ ਪਹਿਲੇ, ਕਿਉਂਕਿ ਮੈਂ ਸਵੇਰੇ ਉੱਠ ਕੇ ਫਿਰ ਇੰਤਜ਼ਾਰ ਕਰਦਾ ਰਹਿੰਦਾ। ਤੇ ਹੁਣ ਮੈਂ ਤੁਹਾਨੂੰ ਜਿਹੜੀ ਮੇਰੀ ਕਾਰਡ ਹੈ ਉਹ ਮੈਂ ਤੁਹਾਨੂੰ ਇਹਦੇ ਬਾਰੇ ਚ ਗੱਲ ਹੋਈ ਸੀ ਤੇ ਫਿਰ ਤੁਸੀਂ ਸਵਾਲ ਵੀ ਕਈ ਕੀਤੇ ਤੇ ਉਹ, ਲੇਕਿਨ ਇਹ ਹੈ ਕਿ ਉਹ ਮੈਂ ਕਿਹਾ ਅੱਜ ਮੁਕੰਮਲ, ਮੈਂ ਥੋੜੀ ਜੀ ਜ਼ਿਆਦਾ ਮੁਕੰਮਲ ਗੱਲ ਕਰਦੇ ਆ। ਅੱਛਾ, ਜਿਹੜੀ ਪੁਰਾਣੀ ਟ੍ਰੈਡੀਸ਼ਨਲ ਤੇ ਰਵਾਇਤੀ ਜਿਹੜੀ ਥਿਊਰੀ ਹੈ ਚਲੀ ਆ ਰਹੀ, ਜਿਹੜੀ ਹੁਣ ਤੱਕ ਨਹੀਂ ਬਦਲੀ, ਹਾਲਾਂ ਬਦਲ ਜਾਣੀ ਚਾਹੀਦੀ ਸੀ, ਉਹ ਤੇ ਇਹ ਹੈਗੀ ਹੈ ਕਿ ਹਿੰਦੁਸਤਾਨ ਦੀਆਂ ਸਾਰੀਆਂ ਜ਼ਬਾਨਾਂ ਜਿਹੜੀਆਂ ਨੇ ਉਹ ਸੰਸਕ੍ਰਿਤ ਵਿੱਚੋਂ ਨਿਕਲੀਆਂ ਨੇ, ਔਰ ਉਹ ਸੰਸਕ੍ਰਿਤ ਦੀ ਹੀ ਵਿਗੜੀ ਹੋਈ ਸ਼ਕਲ ਨੇ। ਪੰਜਾਬੀ ਵੀ ਜਿਹੜੀ ਹੈ ਉਹ ਵੀ ਸੰਸਕ੍ਰਿਤ ਚੋਂ ਨਿਕਲੀ ਹੈ। ਤੇ ਆਪਣਾ ਇਸੇ ਵਾਸਤੇ ਜਿਹੜੇ ਸਾਡੇ ਬਹੁਤ ਸਾਰੇ ਆਲਮ ਫਾਜ਼ਲ ਲੋਕ ਨੇ ਜਿਹੜੇ ਰਿਸਰਚ ਕਰਦੇ ਨੇ ਲਫ਼ਜ਼ਾਂ ਤੇ, ਉਹ ਫੌਰਨ ਸੰਸਕ੍ਰਿਤ ਦੀ ਡਿਕਸ਼ਨਰੀ ਖੋਲ ਕੇ ਵੇਖਦੇ ਨੇ ਕਿ ਇਹ ਲਫ਼ਜ਼ ਕਿੱਥੋਂ ਆਇਆ। ਅੱਛਾ, ਇਹ ਮੇਰਾ ਜਿਹੜੀ ਕਾਰਡ ਹੈ ਉਹ ਇਹ ਹੈਗੀ ਹੈ ਕਿ ਇਹ ਸਾਰਾ ਕੁਝ ਬੋਗਸ ਹੈਗਾ। ਵਜ੍ਹਾ ਉਹਦੀ ਮੈਂ ਹੁਣ ਦੱਸਣਾ ਤੁਹਾਨੂੰ, ਕਈ ਵਜ੍ਹਾ ਨੇ ਉਹਦੀਆਂ। ਇਹ ਜਿਹੜੀ ਵੈਸਟਰਨਰ ਜਦੋਂ ਇੰਡੀਆ ਚ ਆਏ ਤੇ ਜਿਹੜੀ ਪੜ੍ਹਨ ਨੂੰ ਉਹਨਾਂ ਨੂੰ ਸ਼ੈ ਮਿਲੀ ਬਕਾਇਦਾ, ਉਹ ਵੇਦ ਸਨ। ਤੇ ਜੋ ਕੁਝ ਵੇਦਾਂ ਵਿੱਚ ਲਿਖਿਆ ਸੀ, ਵੇਦ ਤੇ ਸੰਸਕ੍ਰਿਤ ਵਿੱਚ ਸਨ, ਜੋ ਕੁਝ ਵੇਦਾਂ ਵਿੱਚੋਂ ਲਿਖਿਆ ਸੀ ਉਹਦੇ ਤੋਂ ਹੀ ਉਹਨਾਂ ਨੇ ਪੂਰਾ ਨਜ਼ਰੀਆ ਬਣਾਇਆ। ਔਰ ਮਤਲਬ ਵੇਦ ਜਿਹੜੇ ਨੇ ਉਹ ਉਹਨਾਂ ਨੂੰ ਇਹ ਸਮਝਿਆ ਗਿਆ ਕਿ ਇਹ ਇਨਸਾਨ ਦੀ ਜਿਹੜੀ ਬਹੁਤ ਪ੍ਰਿਮਿਟਿਵ ਹਾਲਤ ਹੈ ਉੱਥੋਂ ਸ਼ੁਰੂ ਹੁੰਦੇ ਨੇ ਤੇ ਅੱਗੇ ਜਾਂਦੇ ਨੇ। ਜਿਹੜਾ ਸਭ ਤੋਂ ਪਹਿਲਾ ਵੇਦ ਹੈ ਉਹ ਪੰਜਾਬ ਵਿੱਚ ਲਿਖਿਆ ਗਿਆ, ਰਿਗਵੇਦ। ਔਰ ਰਿਗਵੇਦ ਜਿਹੜਾ ਹੈ ਉਹ ਅਗਰ ਤੁਸੀਂ ਉਹਨੂੰ ਪੜ੍ਹੋ, ਮੈਂ ਪੜ੍ਹਿਆ ਉਹਨੂੰ, ਤੇ ਉਹ ਸਿੰਪਲ ਹਿਮਸ ਨੇ, ਦੁਆਵਾਂ ਨੇ, ਜਿਨ੍ਹਾਂ ਵਿੱਚ ਮੁਖਤਲਿਫ ਦੇਵਤਾਵਾਂ ਕੋਲੋਂ ਦੋ ਚੀਜ਼ਾਂ ਜ਼ਿਆਦਾ ਮੰਗੀਆਂ ਜਾਂਦੀਆਂ ਨੇ। ਇੱਕ ਤੇ ਆਪਣਾ ਗਾਵਾਂ ਤੇ ਦੂਜੇ ਪੁੱਤਰ, ਜਿਹਨੂੰ ਅਸੀਂ ਦੁੱਧ ਪੁੱਤ ਕਹਿੰਦੇ ਆ ਨਾ ਪੰਜਾਬੀ 'ਚ, ਉਹ ਮੰਗੇ ਜਾਂਦੇ ਨੇ। ਅੱਛਾ, ਇਹ ਥਿਊਰੀ ਜਦੋਂ ਉਹ ਵੈਸਟਰਨਰ ਇੱਥੇ ਆਏ ਤੇ ਉਹਨਾਂ ਨੇ ਇਹ ਬਣਾਈ ਸੀ, ਕਿਉਂਕਿ ਹੋਰ ਕੋਈ ਸਟਾਰਟਿੰਗ ਪੁਆਇੰਟ ਪ੍ਰੋਬਬਲੀ ਉਹਨਾਂ ਕੋਲ ਨਹੀਂ ਸੀ ਹੈਗਾ। ਲੇਕਿਨ ਜਦੋਂ 1923 ਵਿੱਚ ਹੜੱਪਾ ਸਿਵਲਾਈਜੇਸ਼ਨ ਦੀਆਂ ਬਹੁਤ ਸਾਰੀਆਂ ਥਾਵਾਂ ਦੀ ਖੁਦਾਈ ਹੋ ਗਈ ਤੇ ਇਹ ਪਤਾ ਲੱਗਾ ਕਿ ਇੱਥੇ ਜਿਹੜੀ ਹੜੱਪਾ ਸਿਵਲਾਈਜੇਸ਼ਨ ਹੈ ਉਹ ਤੇ ਘੱਟੋ ਘੱਟ 7000 ਸਾਲ ਪੁਰਾਣੀ ਹੈ। ਯਾਨੀ ਮਤਲਬ ਹੁਣ ਦੇ ਹਿਸਾਬ ਨਾਲ, ਅੱਜ ਦੇ ਹਿਸਾਬ ਨਾਲ ਦੇਖੋ ਤੇ ਉਹ ਸਮਝੋ ਕਿ 9000 ਸਾਲ ਪੁਰਾਣੀ ਹੈ। ਔਰ ਉਹ ਬੜੀ ਐਡਵਾਂਸ ਸਿਵਲਾਈਜੇਸ਼ਨ ਸੀ। ਉਹਦੇ ਵਿੱਚ ਮਾਡਰਨ ਸ਼ਹਿਰ ਸਨ। ਹੜੱਪਾ ਜਿਹੜਾ ਹੈ ਉਹਦੇ ਵਿੱਚ ਬਿਲਕੁਲ ਮਾਡਰਨ ਤਰੀਕੇ ਦੀਆਂ ਫੈਸਿਲਿਟੀਜ਼ ਸਨ, ਸੀਵਰੇਜ ਸੀ, ਗਲੀਆਂ ਬਿਲਕੁਲ ਲਾਈਨਡ ਅਪ ਸਨ, ਵਗੈਰਾ ਵਗੈਰਾ। ਹੜੱਪੇ ਦੀ ਆਬਾਦੀ ਜਿਹੜੀ ਹੈ ਉਹ ਐਸਟੀਮੇਟਡ ਹੈ ਕਿ ਉਸ ਜ਼ਮਾਨੇ ਦੇ ਵਿੱਚ 30,000 ਹੋਏਗੀ। ਲੇਕਿਨ ਜਿਹੜਾ ਮੋਹਨਜੋਦਾੜੋ ਹੈ ਉਹਦੀ ਆਬਾਦੀ 40,000 ਦੇ ਕਰੀਬ ਹੈ। ਅੱਛਾ, ਹੁਣ ਸਾਰੀ ਜਿਹੜੀ ਰਿਸਰਚ ਬਹੁਤ
ਬਹੁਤ ਸਾਰੀ ਰਿਸਰਚ ਜਿਹੜੀ ਹੋਈ ਹੈ ਔਰ ਜੈਨੇਟਿਕਸ ਦੇ ਨਾਲ ਵੀ ਉਹਨੂੰ ਸਪੋਰਟ ਕੀਤਾ ਗਿਆ ਹੈ, ਜੈਨੇਟਿਕ ਸਟੱਡੀ ਦੇ ਨਾਲ ਵੀ, ਕਿ 1300 BC ਦੇ ਵਿੱਚ ਏਰੀਅਨਸ ਪੰਜਾਬ ਵਿੱਚ ਆਏ। 1300 BC ਚ। ਇੱਕ ਗੱਲ ਪੰਜਾਬੀ ਦਾ ਇਤਿਹਾਸ ਅੱਛਾ। ਤੇ ओहो ਤੇ ਦੂਜਾ ਇਹ ਹੈਗਾ ਕਿ ਇਹ ਵੀ ਉਹਦੇ ਫਿਰ ਉਹਨਾਂ ਨੇ ਜਿਹੜੀ ਮੈਕਸ ਮੁੱਲਰ ਵਗੈਰਾ ਨੇ ਜਿਹੜੀ ਥਿਊਰੀ ਬਣਾਈ ਹੜੱਪੇ ਸਿਵਲਾਈਜੇਸ਼ਨ ਦੀ ਤਬਾਹੀ ਦੀ, ਤੇ ਉਹ ਇਹ ਬਣਾਈ ਕਿ ਜਿਹੜੇ ਏਰੀਅਨ ਸਨ ਉਹਨਾਂ ਨੇ ਆ ਕੇ ਤੇ ਸ਼ਹਿਰ ਤਬਾਹ ਕਰ ਦਿੱਤੇ, ਤੇ ਜਿਹੜਾ ਇਨਫਰਾਸਟ੍ਰਕਚਰ ਸੀਗਾ ਅਗਰੇਰੀਅਨ ਸੁਸਾਇਟੀ ਦਾ ਹੜੱਪੇ ਦਾ, ਉਹਨੂੰ ਉਹਨਾਂ ਨੇ ਤਬਾਹ ਕਰ ਦਿੱਤਾ, ਤੇ ਜਿਹੜੀ ਸੁਸਾਇਟੀ ਹੈ ਉਹ ਬਹੁਤ ਪਿੱਛੇ ਚਲੀ ਗਈ। ਲੇਕਿਨ ਹੁਣ ਜਿਹੜੀ ਨਵੀਂ ਰਿਸਰਚ ਹੈ ਉਹਦੇ ਮੁਤਾਬਕ ਇਹ ਹੈ ਕਿ ਹੜੱਪਾ ਸਿਵਲਾਈਜੇਸ਼ਨ ਨੂੰ ਏਰੀਅਨਸ ਨੇ ਤਬਾਹ ਨਹੀਂ ਕੀਤਾ, ਬਲਕਿ ਹੜੱਪਾ ਸਿਵਲਾਈਜੇਸ਼ਨ ਏਰੀਅਨ ਦੇ ਆਉਣ ਤੋਂ ਪਹਿਲੇ ਹੀ 1900 BC ਚ ਜਿਹੜੀ ਹੈ ਉਹ ਡਿਕੇ ਹੋਣਾ ਸ਼ੁਰੂ ਹੋ ਚੁੱਕੀ ਸੀ। ਉਹਦਾ ਡਿਕੇ ਹੋ ਗਿਆ ਸੀ। ਉਹਦਾ ਡਿਕੇ ਕਿਉਂ ਹੋਇਆ, ਇਹਦੇ ਬਾਰੇ ਚ ਜਿਹੜੀ ਮੋਸਟ ਰੈਸ਼ਨਲ ਥਿਊਰੀ ਹੈ ਉਹ ਇਹ ਹੈ ਕਿ ਪ੍ਰੋਬੇਬਲੀ ਜਿਹੜਾ ਇਕੋਲੋਜੀਕਲ ਸਿਸਟਮ ਹੈ, ਇਨਵਾਇਰਮੈਂਟ ਜਿਹੜਾ ਹੈ ਉਹ ਟੋਟਲੀ ਤਬਦੀਲ ਹੋ ਗਿਆ, ਤੇ ਉਹਦੇ ਨਾਲ 10,000 ਸਾਲ ਦਾ ਡਰਾਊਟ ਆਇਆ, ਜਿਹਦੇ ਵਿੱਚ ਕਿ ਮੈਸੋਪੋਟੇਮੀਆ ਔਰ ਹੜੱਪਾ ਸਿਵਲਾਈਜੇਸ਼ਨ ਦੋਨੋਂ ਹੀ ਤਬਾਹ ਹੋਈਆਂ। ਬਹਰਹਾਲ ਇਹ ਸਾਡਾ ਮੇਨ ਮੌਜੂ ਨਹੀਂ ਹੈਗਾ। ਸਾਡਾ ਮੇਨ ਮੌਜੂ ਇਹ ਹੈ ਕਿ ਜੇ ਏਰੀਅਨਸ ਦੇ ਆਉਣ ਤੋਂ ਪਹਿਲਾਂ ਹੜੱਪਾ ਸਿਵਲਾਈਜੇਸ਼ਨ ਕਈ ਹਜ਼ਾਰ ਸਾਲ ਤੋਂ ਕਾਇਮ ਸੀਗੀ ਔਰ ਉਹ ਐਡਵਾਂਸ ਸੀਗੀ, ਯਾਨੀ ਉਹਦੇ ਵਿੱਚ ਐਗਰੀਕਲਚਰ ਵੀ ਸੀ ਤੇ ਉਹਦੇ ਵਿੱਚ ਟ੍ਰੇਡ ਵੀ ਹੁੰਦਾ ਸੀ ਵਗੈਰਾ ਵਗੈਰਾ। ਕਿਉਂਕਿ ਜਿਹੜੇ ਮੈਸੋਪੋਟੇਮੀਆ ਦੀਆਂ ਜਿਹੜੀਆਂ ਖੁਦਾਈਆਂ ਹੋਈਆਂ ਨੇ ਉਹਨਾਂ ਵਿੱਚੋਂ ਜਿਹੜਾ ਸਕ੍ਰਿਪਟ ਪੁਰਾਣਾ ਮੈਸੋਪੋਟੇਮੀਆ ਦਾ ਸੀ ਉਹ ਡਿਸਾਈਫਰ ਹੋ ਗਿਆ, ਹੜੱਪੇ ਦੁਆਰਾ ਨਹੀਂ ਹੋਇਆ। ਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਹੈ ਕਿ ਮੈਸੋਪੋਟੇਮੀਆ ਦੀਆਂ ਰਾਈਟਿੰਗਸ ਦੇ ਵਿੱਚ ਕਿ ਹੜੱਪੇ ਦੇ ਟ੍ਰੇਡਰ ਜਿਹੜੇ ਨੇ ਉਹ ਸਮਾਨ ਲੈ ਕੇ ਮੈਸੋਪੋਟੇਮੀਆ ਜਾਂਦੇ ਸਨ ਔਰ ਉੱਥੇ ਉਹਨਾਂ ਨੂੰ ਮੁੱਲੋਹਾ ਕਿਹਾ ਜਾਂਦਾ ਸੀ। ਇਸ ਇਲਾਕੇ ਦੇ ਲੋਕਾਂ ਨੂੰ ਮੁੱਲੋਹਾ ਕਿਹਾ ਜਾਂਦਾ ਸੀ। ਅੱਛਾ, ਹੁਣ ਗੱਲ ਇਹ ਹੈਗੀ ਹੈ ਕਿ ਜੇ ਉਹ ਸਿਵਲਾਈਜੇਸ਼ਨ ਇੰਨੀ ਐਡਵਾਂਸ ਸੀਗੀ ਜਿੰਨੀ ਕਿ ਉਹਦੀ ਖੁਦਾਈਆਂ ਤੋਂ ਪਤਾ ਲੱਗ ਰਿਹਾ ਹੈ, ਤੇ ਜ਼ਾਹਰ ਗੱਲ ਹੈ ਕਿ ਉਹਦੇ ਨਾਲ ਉਹਨਾਂ ਦੀ ਉਨੀ ਹੀ ਕੰਪਲੈਕਸ ਲੈਂਗੁਏਜ ਵੀ ਹੋਏਗੀ। ਬਗੈਰ ਜ਼ੁਬਾਨ ਤੋਂ ਤੇ ਸਿਵਲਾਈਜੇਸ਼ਨ ਇੰਨੀ ਤਰੱਕੀ ਨਹੀਂ ਕਰ ਸਕਦੀ ਨਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਏਰੀਅਨ ਦੇ ਆਉਣ ਤੋਂ ਪਹਿਲੇ 5000 ਸਾਲ ਤੋਂ ਕੋਈ ਜ਼ੁਬਾਨ ਜਿਹੜੀ ਹੈ ਹੜੱਪਾ ਸਿਵਲਾਈਜੇਸ਼ਨ ਦੀ ਸੀ, ਉਹ ਹੁਣ ਉਹਨੂੰ ਬਹੁਤ ਸਾਰੇ ਜਿਹੜੇ ਲਿੰਗੁਇਸਟ ਨੇ ਉਹ ਉਹਨੂੰ ਆਇਡੈਂਟੀਫਾਈ ਨਹੀਂ ਕਰ ਸਕਦੇ ਉਹ ਜ਼ੁਬਾਨ ਕੀ ਸੀਗੀ, ਤੇ ਉਹਨੂੰ ਕਈਆਂ ਨੇ ਲੈਂਗੁਏਜ ਐਕਸ ਕਿਹਾ ਹੈ ਕਿ ਔਰ ਇਹ ਕਿ ਬਾਕੀ ਜਿਹੜੀਆਂ ਹਿੰਦੁਸਤਾਨ ਦੀਆਂ ਜ਼ੁਬਾਨਾਂ ਨੇ ਹੁਣ ਸਵਾਏ ਸਾਊਥ ਦੇ, ਉਹ ਸਾਰੀਆਂ ਜਿਹੜੀਆਂ ਨੇ ਉਹ ਲੈਂਗੁਏਜ ਐਕਸ ਦੇ ਵਿੱਚੋਂ ਨਿਕਲੀਆਂ ਨੇ। ਮੈਂ ਉਹਦੇ ਤੋਂ ਇਹ ਕਨਕਲੂਡ ਕੀਤਾ ਹੈ ਕਿ ਲੈਂਗੁਏਜ ਐਕਸ ਜਿਹੜੀ ਹੈ ਉਹ ਮੁੱਲੋਹਾ ਲੋਕ ਜਿਹੜੇ ਹੜੱਪਾ ਸਿਵਲਾਈਜੇਸ਼ਨ ਦੇ ਉਹਨਾਂ ਦੀ ਜ਼ੁਬਾਨ ਸੀ। ਇੱਕ ਗੱਲ। ਦੂਜੀ ਗੱਲ, ਜਿਹੜੀ ਰਿਕਾਰਡਡ ਹਿਸਟਰੀ ਮੈਂ ਉਹਦੀ ਗੱਲ ਕਰ ਰਿਹਾ, ਮੇਰਾ ਕੋਈ ਏਜੰਡਾ ਨਹੀਂ ਹੈਗਾ ਕੋਈ ਗੱਲ ਨੂੰ ਸਾਬਤ ਕਰਨ 'ਚ, ਮੇਰਾ ਕੋਈ ਏਜੰਡਾ ਨਹੀਂ ਹੈਗਾ। ਦੂਸਰੀ ਗੱਲ ਇਹ ਹੈ ਕਿ ਜਦੋਂ ਏਰੀਅਨਸ ਆਏ ਤੇ ਉਹ ਸਿਰਫ ਗਾਵਾਂ ਪਾਲਦੇ ਸਨ ਔਰ ਐਗਰੀਕਲਚਰ ਤੋਂ ਉਹਨਾਂ ਨੂੰ ਨਫ਼ਰਤ ਸੀ। ਮਤਲਬ ਉਹ ਕਾਰੋਬਾਰ ਵੀ ਨਹੀਂ ਸੀ ਉਹਨਾਂ ਦਾ ਕੋਈ,
ਤੇ ਨਾ ਹੀ ਉਹਨਾਂ ਦੀ ਐਗਰੀਕਲਚਰ ਸੀ ਉਹਨਾਂ ਦਾ, ਤੇ ਇਸ ਵਾਸਤੇ ਸਿਰਫ ਮੱਝਾਂ ਗਾਵਾਂ ਪਾਲਣ ਤੱਕ ਉਹਨਾਂ ਦੀ ਇਕਾਨਮੀ ਸੀਗੀ। ਇਹਦਾ ਮਤਲਬ ਹੈ ਕਿ ਜਿਹੜੀ ਜ਼ੁਬਾਨ ਵੀ ਉਹ ਬੋਲਦੇ ਸਨ ਉਹ ਜ਼ੁਬਾਨ ਬਹੁਤ ਹੀ ਲਿਮਿਟਡ ਹੋਵੇਗੀ, ਕਿਉਂਕਿ ਜਿਹੜੀ ਗਾਵਾਂ ਸਿਰਫ ਗਾਵਾਂ ਤੱਕ ਪਾਲਣ ਤੱਕ ਜਿਹੜੀ ਸੁਸਾਇਟੀ ਵਧੀ ਹੈ, ਜਾਨਵਰ ਪਾਲਣ ਤੱਕ, ਉਹ ਸੁਸਾਇਟੀ ਦੀ ਜਿਹੜੀ ਵੋਕੈਬਲਰੀ ਹੈ ਉਹ ਐਡਵਾਂਸਡ ਐਗਰੀਕਲਚਰ ਔਰ ਐਡਵਾਂਸਡ ਬਿਜ਼ਨਸ ਸੁਸਾਇਟੀ ਤੋਂ ਬਹੁਤ ਪਿੱਛੇ ਹੋਵੇਗੀ। ਲਿਹਾਜ਼ਾ ਮੇਰੇ ਖਿਆਲ 'ਚ ਇਹ ਜਿਹੜਾ ਸੰਸਕ੍ਰਿਤ ਵਾਲਾ ਥੀਸਿਸ ਹੈ, ਇਹ ਤੇ ਮੇਰਾ ਖਿਆਲ ਹੈ ਕਿ ਇਹਦੀ ਹਿਸਟੋਰੀਕਲੀ ਇਹ ਨਿਗੇਟ ਹੁੰਦਾ ਹੈ। ਅੱਛਾ, ਹੁਣ ਇਹਦੇ ਵਿੱਚ ਜਿਹੜਾ ਇੱਕ ਦਿਲਚਸਪ ਹਾਈਪੋਥੇਸਿਸ ਹੈ ਪੇਸ਼ ਕੀਤਾ ਗਿਆ, ਉਹ ਇਹ ਹੈ ਕਿ ਜਿਹੜੀ ਪੰਜਾਬੀ ਹੈ ਇਹ ਅਸਲ ਦੇ ਵਿੱਚ ਇੰਡੋ ਯੂਰਪੀਅਨ ਲੈਂਗੁਏਜਸ ਦੇ ਟੱਬਰ ਚੋਂ ਨਹੀਂ ਹੈ, ਬਲਕਿ ਇਹ ਆਸਟ੍ਰੋ ਏਸ਼ੀਆਟਿਕ ਲੈਂਗੁਏਜ ਦੇ ਫੈਮਿਲੀ ਚੋਂ ਹੈ। ਆਸਟ੍ਰੋ ਏਸ਼ੀਆਟਿਕ ਲੈਂਗੁਏਜ ਜਿਹੜੀਆਂ ਨੇ ਉਹ ਸੰਥਾਲੀ ਹੈ, ਉਹ ਮੁੰਡਾ ਹੈ, ਉਹ ਖਾਸੀ ਹੈ। ਇਹ ਤਿੰਨ ਜ਼ੁਬਾਨਾਂ ਖਾਸ ਤੌਰ ਤੇ ਹਿੰਦੁਸਤਾਨ ਦੀਆਂ ਜ਼ੁਬਾਨਾਂ ਵਿੱਚੋਂ ਆਸਟ੍ਰੋ ਏਸ਼ੀਆਟਿਕ ਮੰਨੀਆਂ ਜਾਂਦੀਆਂ। ਤੇ ਮੈਂ ਇਸ ਹਾਈਪੋਥੇਸਿਸ ਨੂੰ ਟੈਸਟ ਕਰਨ ਲਈ ਮੈਂ ਆਪਣਾ ਇੱਕ ਡਿਕਸ਼ਨਰੀ ਜਿਹੜੀ ਹੈ ਉਹ ਐਡਿਟ ਕੀਤੀ। ਉਹਦਾ ਟਾਈਟਲ ਹੈਗਾ ਏ ਕੰਪੈਰੇਟਿਵ ਡਿਕਸ਼ਨਰੀ ਆਫ ਆਸਟ੍ਰੋ ਏਸ਼ੀਆਟਿਕ ਲੈਂਗੁਏਜਸ ਐਂਡ ਪੰਜਾਬੀ। ਉਹਦੇ ਵਿੱਚ ਮੈਂ ਸੰਥਾਲੀ ਮੁੰਡਾ ਦੋਵਾਂ ਜ਼ਮਾਨਾਂ ਦੇ ਜਿਹੜੇ ਕਾਮਨ ਲਫ਼ਜ਼ ਨੇ ਪੰਜਾਬੀ ਨਾਲ, ਉਹ ਮੈਂ ਕੰਪੇਅਰ ਕੀਤੇ, ਔਰ ਉਹ ਬਹੁਤ ਮਤਲਬ ਉਹ ਕੋਈ 5000 ਵਰਡਸ ਨੇ ਜਿਨ੍ਹਾਂ ਦੀ ਉਹ ਡਿਕਸ਼ਨਰੀ ਹੈਗੀ ਆ। ਉਹ ਆਪਣਾ ਐਮਾਜ਼ੋਨ ਤੇ ਵੀ ਮਿਲਦੀ ਹੈ ਅਗਰ ਤੁਸੀਂ ਲੈਣਾ ਚਾਹੋ। ਤੇ ਫਿਰ ਜਿਹੜੀ ਇਹ ਸਾਰੀ ਬਹਿਸ ਸੀਗੀ ਉਹਨੂੰ ਮੈਂ ਇੱਕ ਬਹੁਤ ਛੋਟੀ ਜਿਹੀ ਕਿਤਾਬ ਵਿੱਚ ਅੰਗਰੇਜ਼ੀ ਦੇ ਵਿੱਚ ਸਮੇਟਿਆ। ਉਹਦਾ ਟਾਈਟਲ ਹੈਗਾ ਸੀ ਲਿੰਗੁਇਸਟਿਕ ਫੋਲੀਜ਼ ਆਫ ਦ ਸਬ ਕੰਟੀਨੈਂਟ। ਸੋ ਪੰਜਾਬੀ ਜਿਹੜੀ ਹੈ, ਮੇਰਾ ਉਸ ਤੋਂ ਜਦੋਂ ਮੈਂ ਉਹ ਕਰ ਲਿਆ ਕੰਮ ਸੰਥਾਲੀ ਮੁੰਡਾ ਤੇ ਪੰਜਾਬੀ ਵਾਲਾ, ਤੇ ਫਿਰ ਮੈਨੂੰ ਇਹ ਅਹਿਸਾਸ ਹੋਇਆ ਕਿ ਇਹ ਬਾਕੀ ਜਿਹੜੀਆਂ ਬੋਲੀਆਂ ਨੇ ਹਿੰਦੁਸਤਾਨ ਦੀਆਂ, ਜਿਵੇਂ ਬੰਗਾਲੀ ਹੈ ਜਾਂ ਜਿਵੇਂ ਹਿੰਦੀ ਹੈ, ਜੋ ਵੀ ਉਹਨੂੰ ਤੁਸੀਂ ਕਹੋ, ਉਹਨਾਂ ਦੀ ਵੀ ਤੇ ਵੋਕੈਬਲਰੀ ਤਕਰੀਬਨ ਮਿਲਦੀ ਜੁਲਦੀ ਹੈ ਨਾ। ਮਤਲਬ ਸਿਰ ਮੈਨੇ ਜਿਹੜੇ ਨੇ ਉਹ ਥੋੜੇ ਇੱਧਰ ਉੱਧਰ ਹੋ ਜਾਂਦੇ ਨੇ, ਲੇਕਿਨ ਬੇਸਿਕ ਵੋਕੈਬਲਰੀ ਇੱਕ ਹੈ। ਇਸ ਗੱਲ ਨੂੰ ਟੈਸਟ ਕਰਨ ਲਈ ਮੈਂ ਇਹ ਹਾਈਪੋਥੇਸਿਸ ਸਾਹਮਣੇ ਰੱਖਿਆ ਕਿ ਜਿਹੜਾ ਇਨਸਾਨ ਹੈ, ਪਹਿਲੀ ਗੱਲ ਤਾਂ ਹੈ ਕਿ ਇਨਸਾਨ ਦੀ ਜਿਹੜੀ ਬੋਲਣ ਦੀ ਸ਼ਕਤੀ ਹੈ ਉਹ ਉਂਝ ਨਹੀਂ ਹੈ ਜਿਵੇਂ ਮਜ਼ਹਬ ਤੁਹਾਨੂੰ ਦੱਸਦੇ ਨੇ। ਮਜ਼ਹਬ ਤੇ ਤੁਹਾਨੂੰ ਇਹ ਦੱਸਦੇ ਨੇ ਕਿ ਜਿਹੜੀ ਬੰਦਾ ਹੈ ਉਹ ਜਦੋਂ ਪੈਦਾ ਹੋਇਆ ਸੀ ਤੇ ਉਹ ਆਪਣੇ ਨਾਲ ਹੀ ਜ਼ੁਬਾਨ ਨੂੰ ਲੈ ਕੇ ਆਇਆ ਸੀ, ਉਸੇ ਵੇਲੇ ਉਹ ਬੋਲਦਾ ਸੀਗਾ। ਲੇਕਿਨ ਜਿਹੜੇ ਐਵੋਲੂਸ਼ਨਰੀ ਥਿਊਰੀ ਨੂੰ ਮੰਨਦੇ ਨੇ, ਉਹ ਇਹ ਮੰਨਦੇ ਨੇ ਕਿ ਜਿਹੜਾ ਬੰਦੇ ਦਾ ਮੂੰਹ ਦਾ ਚੌਖਟਾ ਹੈ, ਜਿਸ ਤਰ੍ਹਾਂ ਉਹ ਬੋਲਦਾ ਹੈ ਜ਼ਬਾਨ ਔਰ ਮੂੰਹ, ਦੰਦਾਂ ਦੇ ਔਰ ਮੂੰਹ ਦੇ ਇਸਤੇਮਾਲ ਨਾਲ, ਇਹ ਕੋਈ ਕਰੋੜਾਂ ਸਾਲਾਂ ਦੇ ਵਿੱਚ ਇਵਾਲਵ ਹੋਇਆ ਹੈ। ਇੱਕ ਦੂਸਰੀ ਗੱਲ ਇਹ ਹੈ ਕਿ ਜਿਹੜੀ ਲੈਂਗੁਏਜ ਹੈ ਉਹ ਬਹੁਤ ਬਾਅਦ ਦੇ ਵਿੱਚ ਲੈਂਗੁਏਜ ਆਈ ਹੈ ਇਨਸਾਨ ਦੇ ਕੋਲ। ਮੈਂ ਉਹਦੇ ਤੋਂ ਇਹ ਮਫਰੂਜ਼ਾ ਜਾਂ ਹਾਈਪੋਥੇਸਿਸ ਕਾਇਮ ਕੀਤਾ ਕਿ ਜਦੋਂ ਬੰਦਾ ਉਸ ਪ੍ਰਿਮਿਟਿਵ ਸਟੇਟ 'ਚ ਹੋਏਗਾ, ਮਸਲਨ ਜਦੋਂ ਹੰਟਿੰਗ ਦੀ ਸਟੇਜ 'ਤੇ ਆ ਜਾਂ ਉਹ ਸਟੋਨ ਏਜ ਦੇ ਵਿੱਚ ਹੈ, ਅਗਰ ਉਹ ਸਟੇਜ 'ਤੇ ਹੈਗਾ, ਹੰਟਿੰਗ ਦੀ ਸਟੇਜ 'ਤੇ ਹੈਗਾ, ਤੇ ਉਹਨੂੰ ਜਿਹੜੇ ਲਫ਼ਜ਼ ਉਹਦੇ
ਉਹਨੇ ਪਹਿਲੇ ਵਰਤੇ ਹੋਣਗੇ ਉਸ ਵੇਲੇ ਉਹ ਉਹੋ ਹੀ ਹੋਣਗੇ ਜਿਹੜੀਆਂ ਉਹਦੇ ਇਰਦ ਗਿਰਦ ਚੀਜ਼ਾਂ ਨੇ। ਮਿਸਾਲ ਦੇ ਤੌਰ ਤੇ ਦਰਖਤ ਹੈ, ਮਿਸਾਲ ਦੇ ਤੌਰ ਤੇ ਪਾਣੀ ਹੈ, ਅਸਮਾਨ ਹੈ, ਜ਼ਮੀਨ ਹੈ, ਜਾਨਵਰ ਨੇ। ਇਹ ਸਾਰੇ ਜਿਹੜੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਵਾਹ ਪੈਂਦਾ ਸੀ, ਉਹੋ ਹੀ ਲਫ਼ਜ਼ ਉਹਨਾਂ ਦੇ ਕੋਲ ਹੋਣਗੇ। ਇਸ ਮਫਰੂਜ਼ੇ ਨੂੰ ਲੈ ਕੇ ਮੈਂ ਇੱਕ ਲਫ਼ਜ਼ਾਂ ਦੀ ਡਿਕਸ਼ਨਰੀ ਬਣਾਈ, ਲਫ਼ਜ਼ਾਂ ਦੀ ਇੱਕ ਲਿਸਟ ਬਣਾਈ ਕਿ ਬਹੁਤ ਹੀ ਮੁੱਢਲੇ ਕਿਹੜੇ ਚੀਜ਼ਾਂ ਦੇ ਲਫ਼ਜ਼ ਹੋ ਸਕਦੇ ਨੇ, ਜਿਵੇਂ ਪਾਣੀ ਦਾ, ਜਿਵੇਂ ਅਸਮਾਨ ਦਾ, ਜਿਵੇਂ ਵਗੈਰਾ ਵਗੈਰਾ। ਤੇ ਉਹ ਮੈਂ ਫਿਰ ਉਹਦੇ ਵਿੱਚ ਪੰਜਾਬੀ, ਸੰਥਾਲੀ, ਸਿੰਧੀ, ਸੰਸਕ੍ਰਿਤ ਔਰ ਤਾਮਿਲ, ਇਹਨਾਂ ਸਾਰੀਆਂ ਜ਼ੁਬਾਨਾਂ ਦੇ ਵਿੱਚ ਇਹਨਾਂ ਐਲੀਮੈਂਟਰੀ ਲਫ਼ਜ਼ਾਂ ਲਈ ਕੀ ਲਫ਼ਜ਼ ਹੈਗੇ ਨੇ, ਉਹ ਮੈਂ ਇੱਕ ਦੂਜੇ ਨਾਲ ਕੰਪੇਅਰ ਕਰਕੇ ਦੇਖੇ। ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਜਿਹੜੀ ਸੰਥਾਲੀ, ਸਿੰਧੀ ਔਰ ਪੰਜਾਬੀ ਹੈ, ਉਹਨਾਂ ਦੇ ਐਲੀਮੈਂਟਰੀ ਲਫ਼ਜ਼ ਤੇ ਤਕਰੀਬਨ ਇੱਕ ਹੀ ਜਿਹੇ ਨੇ। ਕੋਈ ਇੱਕ ਅੱਧ ਇੱਧਰ ਉੱਧਰ ਹੋ ਜਾਂਦਾ, ਬਾਕੀ ਇੱਕ ਹੀ ਜਿਹੇ ਨੇ। ਲੇਕਿਨ ਸੰਸਕ੍ਰਿਤ ਔਰ ਤਾਮਿਲ ਦੇ ਜਿਹੜੇ ਲਫ਼ਜ਼ ਨੇ ਐਲੀਮੈਂਟਰੀ, ਉਹ ਬਿਲਕੁਲ ਵੱਖ ਹੈਗੇ ਨੇ। ਅੱਛਾ, ਹੁਣ ਮੈਂ ਤੁਹਾਨੂੰ ਕੁਝ ਹਿਸਟੋਰੀਕਲ ਵੀ ਜਿਹੜੀ ਹੈ, ਉਹ ਜਿਹੜੀ ਰਿਕਾਰਡਡ ਹਿਸਟਰੀ ਹੁਣ ਅਸੀਂ ਮੰਨਦੇ ਹਾਂ, ਉਹਦੇ ਚੋਂ ਵੀ ਕੁਝ ਮੈਂ ਤੁਹਾਨੂੰ ਕੁਝ ਫੈਕਟਸ ਦੱਸਣਾ ਚਾਹੁੰਦਾ ਹਾਂ। ਉਹ ਇਹ ਹੈ ਕਿ ਜਿਹੜੀਆਂ ਸਭ ਤੋਂ ਪੁਰਾਣੀਆਂ ਜਿਹੜੀਆਂ ਲਿਖਤਾਂ ਨੇ, ਜਿਹੜੀਆਂ ਸਬ ਕੌਂਟੀਨੈਂਟ ਦੇ ਵਿੱਚ ਲੱਭੀਆਂ ਨੇ, ਉਹ ਰਾਜਾ ਅਸ਼ੋਕ ਦੀਆਂ ਇਨਕ੍ਰਿਪਸ਼ਨਸ ਨੇ। ਲੇਕਿਨ ਉਹ ਜਿਹੜੀਆਂ ਇਨਕ੍ਰਿਪਸ਼ਨਸ ਨੇ, ਉਹ ਲਿਖੀਆਂ ਗਈਆਂ ਨੇ ਗ੍ਰੀਕ ਔਰ ਖਸ਼ੋਤਰੀ ਦੇ ਵਿੱਚ, ਖਰੋਸ਼ਤੀ ਦੇ ਵਿੱਚ। ਖਰੋਸ਼ਤੀ ਜਿਹੜੀ ਹੈ ਉਹ ਇੱਕ ਸਕ੍ਰਿਪਟ ਸੀਗਾ ਜਿਹੜਾ ਕਿ ਰਾਈਟ ਤੋਂ ਲੈਫਟ ਲਿਖਿਆ ਜਾਂਦਾ ਸੀ, ਔਰ ਇਹ ਕਿਹਾ ਜਾਂਦਾ ਹੈ ਕਿ 4th ਸੈਂਚੁਰੀ ਤੱਕ ਖਰੋਸ਼ਤੀ ਜਿਹੜਾ ਹੈ ਉਹ ਪਾਪੂਲਰ ਸੀ ਇਸ ਇਲਾਕੇ 'ਚ। ਪੰਜਾਬ ਦੇ ਇਲਾਕੇ ਦੇ ਵਿੱਚ ਖਰੋਸ਼ਤੀ ਹੀ ਪਾਪੂਲਰ ਸੀਗਾ। ਉਸ ਤੋਂ ਬਾਅਦ ਉਹਦੇ ਵਿੱਚ ਜਿਹੜਾ ਹੈ ਅਸ਼ੋਕਾ ਦੀਆਂ, ਉਹਦੇ ਵਿੱਚ ਬ੍ਰਹਮੀ ਸਕ੍ਰਿਪਟ ਵੀ ਹੈ, ਲੇਕਿਨ ਉਹਦੀ ਜਿਹੜੀ ਲੈਂਗੁਏਜ ਹੈ ਉਹ ਬੇਸਿਕਲੀ ਪਾਲੀ ਔਰ ਉਹਦੇ ਨਾਲ ਮਿਲਦੀ ਜੁਲਦੀ ਹੈ। ਸੋ ਲਿਹਾਜ਼ਾ ਇਹ ਕਿਹਾ ਜਾਂਦਾ ਹੈ ਕਿ 4th ਸਦੀ ਤੱਕ ਸੰਸਕ੍ਰਿਤ ਦੀ ਇਨਕ੍ਰਿਪਸ਼ਨ ਜਾਂ ਸੰਸਕ੍ਰਿਤ ਦੀ ਮੌਜੂਦਗੀ ਦਾ ਕੋਈ ਸਬੂਤ ਨਹੀਂ ਮਿਲਦਾ ਤੁਹਾਨੂੰ। ਅੱਛਾ, ਹੁਣ ਇਹ ਤੇ ਹੈਗੇ ਨੇ ਫੈਕਟਸ, ਮਤਲਬ ਜਿਨ੍ਹਾਂ ਨੂੰ ਫੈਕਟਸ ਨੂੰ ਤੇ ਅਸੀਂ ਚੈਲੰਜ ਨਹੀਂ ਕਰ ਸਕਦੇ, ਇਹ ਹੈਗੇ ਨੇ ਫੈਕਟਸ। ਫਿਰ ਤੁਸੀਂ ਦੇਖੋ ਕਿ ਪੰਜਾਬ ਵਿੱਚ ਤਕਰੀਬਨ 300 BC ਤੋਂ ਲੈ ਕੇ ਤੇ ਤਕਰੀਬਨ 7ਵੀਂ ਸਦੀ ਤੱਕ, 5ਵੀਂ 6ਵੀਂ 7ਵੀਂ ਸਦੀ ਤੱਕ ਇਸ ਇਲਾਕੇ ਦੇ ਵਿੱਚ ਜਿਹੜਾ ਪਾਪੂਲਰ ਮਜ਼ਹਬ ਸੀ ਸਭ ਦਾ, ਉਹ ਬੁੱਧ ਸੀ, ਬੁੱਧ ਮਤ ਸੀ। ਅਸ਼ੋਕ ਰਾਜਾ ਵੀ ਬੁੱਧ ਹੋ ਗਿਆ ਸੀ, ਬੁੱਧ ਮਤ ਸੀ। ਔਰ ਜਿਹੜੇ ਯੂਨਾਨੀ ਰਾਜੇ ਆਏ ਉਹਨਾਂ ਦਾ ਮਜ਼ਹਬ ਵੀ ਬੁੱਧ ਮਤ ਸੀ। ਤੇ ਜਿਹੜੇ ਬੁੱਧ ਮਤ ਵਾਲੇ ਨੇ ਉਹ ਸੰਸਕ੍ਰਿਤ ਨੂੰ ਬਿਲਕੁਲ ਨਹੀਂ ਵਰਤਦੇ। ਉਹ ਜਾਂ ਤੇ ਪਾਲੀ ਵਿੱਚ ਪਾਲੀ ਦੀ ਵਰਤੋਂ ਕਰਦੇ ਨੇ, ਤੇ ਜਾਂ ਉਹ ਜਿਹੜੀਆਂ ਲੋਕਲ ਡਾਇਲੈਕਟਸ ਹੁੰਦੀਆਂ ਨੇ ਉਹਨਾਂ ਦੀ ਵਰਤੋਂ ਕਰਦੇ। ਲਿਹਾਜ਼ਾ ਇਹ ਜਿਹੜੀ ਬੁੱਧ ਮਤ ਦਾ ਜਿਹੜਾ ਗਲਬਾ ਹੈ ਪੰਜਾਬ ਦੇ ਉੱਤੇ ਔਰ ਸਿੰਧ ਦੇ ਉੱਤੇ, ਉਹਦੇ ਤੋਂ ਵੀ ਇਹ ਪਤਾ ਲੱਗਦਾ ਹੈ ਕਿ ਸੰਸਕ੍ਰਿਤ ਜਿਹੜੀ ਹੈ ਉਹ ਬੋਲੀ ਨਹੀਂ ਜਾ ਰਹੀ ਹੋਏਗੀ, ਔਰ ਉਹ ਆਮ ਜ਼ੁਬਾਨ ਦੇ ਤੌਰ ਦੇ ਉੱਤੇ ਨਹੀਂ ਬੋਲੀ ਗਈ ਇਸ ਇਲਾਕੇ 'ਚ।
ਇਹਦੇ ਉੱਤੇ ਜਿਹੜੇ ਕਈ ਮੂਰਖ ਜਿਹੜੇ ਲੈਂਗੁਏਜ ਤੇ ਕੰਮ ਕਰਦੇ ਨੇ ਉਹ ਕਹਿੰਦੇ ਨੇ ਜੀ ਇਹ ਸਾਰੇ ਇਲਾਕੇ ਸੰਸਕ੍ਰਿਤ ਬੋਲੀ ਜਾਂਦੀ ਸੀ ਤੇ ਮੁਸਲਮਾਨਾਂ ਨੇ ਆ ਕੇ ਉਹਨੂੰ ਖਤਮ ਕਰਤਾ। ਇਹ ਥੀਸਿਸ ਦੀ ਕੋਈ ਬੁਨਿਆਦ ਨਹੀਂ ਹੈਗੀ। Sorry, Dr. Manzoor, can I ask a question? So, you know, Pali language, is that older than Sanskrit? Yeah, were they going alongside? Were they Yes. spoken alongside? Okay, ठीक, Yes, thank you. ਇੱਕ ਇਹ ਵੀ ਗੱਲ ਹੈ ਕਿ ਜਿਹੜੀ ਇਹ ਵੀ ਲਿੰਗੁਇਸਟ ਮੰਨਦੇ ਨੇ ਕਿ ਜਿਹੜੀ ਜ਼ਬਾਨ ਦੀ ਸਟੱਡੀ ਹੁੰਦੀ ਹੈ, ਲੈਂਗੁਏਜ ਕਿਸੇ ਵੀ ਲੈਂਗੁਏਜ ਦੀ ਸਟੱਡੀ, ਉਹ ਰਿਟਨ ਲੈਂਗੁਏਜ ਤੱਕ ਅਗਰ ਲਿਮਿਟਡ ਹੈ ਤੇ ਉਹ ਕੋਈ ਸਟੱਡੀ ਨਹੀਂ ਹੈਗੀ। ਉਹਦੇ ਵਿੱਚ ਸਪੋਕਨ ਜਿਹੜੀ ਲੈਂਗੁਏਜ ਹੈ ਉਹ ਵੀ ਸ਼ਾਮਲ ਹੋਣੀ ਚਾਹੀਦੀ ਹੈ। ਐਕਚੁਅਲੀ ਉਹ ਬੁਨਿਆਦ ਬੇਸਿਸ ਹੋਣੀ ਚਾਹੀਦੀਆਂ ਨੇ ਲੈਂਗੁਏਜ ਦੀ ਐਨਾਲਿਸਿਸ ਦਾ। ਅੱਛਾ, ਹੋਰ ਅਗਰ ਕੋਈ ਗੱਲ, ਚਲੋ ਤੁਸੀਂ ਸਵਾਲ ਕਰੋ ਫਿਰ ਮੈਂ ਜਵਾਬਾਂ ਦੇ ਵਿੱਚ ਤੁਹਾਨੂੰ ਦੱਸ ਦਿਆਂ। ਮੈਂ ਬੇਸਿਕ ਜਿਹੜੀ ਗੱਲ ਹੈ, ਜਿਹੜੇ ਮੇਰਾ ਆਰਗੂਮੈਂਟਸ ਨੇ ਉਹ ਮੈਂ ਤੁਹਾਨੂੰ ਦੇ ਦਿੱਤੇ ਨੇ, ਔਰ ਅੱਗੇ ਇਹਨਾਂ ਦੇ ਬਾਰੇ 'ਚ ਜਿਹੜੀ ਕੋਈ ਤੁਹਾਡੇ ਸਵਾਲ ਨੇ ਉਹ ਤੁਸੀਂ ਪੁੱਛ ਲਓ। ਮੇਰਾ ਇੱਕ ਸਵਾਲ ਹੈ ਕਿ ਤੁਸੀਂ ਦੱਸਿਆ ਕਿ ਤੁਸੀਂ ਡਿਕਸ਼ਨਰੀ ਤਿਆਰ ਕੀਤੀ ਹੈ ਐਸਟਰੋ ਏਸ਼ੀਆਟਿਕ ਲੈਂਗੁਏਜਸ ਇਨ ਕੰਪੈਰੀਜ਼ਨ ਵਿਦ ਪੰਜਾਬੀ। ਤੁਸੀਂ ਜੋ ਡਿਕਸ਼ਨਰੀ ਤਿਆਰ ਕੀਤੀ ਹੈ ਸੰਥਾਲੀ ਔਰ ਆਸਟਰੋ ਏਸ਼ੀਆਟਿਕ ਭਾਸ਼ਾ ਦੀ ਪੰਜਾਬੀ ਨਾਲ, ਤੁਸੀਂ ਕਿਹਾ ਕਿ ਤੁਸੀਂ 5000 ਉਹ ਲਫ਼ਜ਼ ਲੱਭੇ ਨੇ ਜੋ ਕਾਮਨ ਨੇ। ਸੋ ਉਹ ਜੋ 5000 ਲਫ਼ਜ਼ ਨੇ ਉਹਨਾਂ ਦੇ ਮੀਨਿੰਗ ਵੀ ਕਾਮਨ ਨੇ ਜਾਂ ਸਾਊਂਡ ਕਾਮਨ ਨੇ? ਨਹੀਂ, मीनिंग कॉमन है। हाँ, मीनिंग कॉमन है। मीनिंग कॉमन है। हाँ, तो अगर ਕਿਸੇ ਥਾਂ ਤੇ ਇੰਨਾ ਡਿਫਰੈਂਸ ਆ ਜਾਂਦਾ ਹੈ ਕਿ ਮਸਲਨ ਅਸੀਂ ਜਿਹੜੀ ਬੀਨ ਵਜਾਉਂਦੇ ਆ, ਬੀਨ ਵਜਾਈ ਜਾਂਦੀ ਹੈ ਨਾ ਸੱਪ ਨੂੰ ਕੀਲਣ ਲਈ, ਜੀ, ਤੇ ਸੰਥਾਲੀ ਵਿੱਚ ਜਿਹੜੀ ਬੀਨ ਹੈ ਉਹ ਸੱਪ ਨੂੰ ਕਹਿੰਦੇ ਨੇ। ठीक है। ਜਿਵੇਂ ਮਿਸਾਲ ਦੇ ਤੌਰ ਤੇ ਕੁੜੀ ਹੈ, ਮਿਸਾਲ ਦੇ ਤੌਰ ਤੇ ਅਸੀਂ ਜਿਹੜੀ ਫੀਮੇਲ ਆ ਉਹਨੂੰ ਕੁੜੀ ਕਹਿੰਦੇ ਆ, ਸੰਥਾਲੀ ਵਿੱਚ ਵੀ ਉਹਨੂੰ ਕੁੜੀ ਕਿਹਾ ਜਾਂਦਾ ਹੈ। ਲੇਕਿਨ ਜਿਹੜਾ ਉਹਦਾ ਮੁੰਡਾ ਹੈ ਜਿਹਨੂੰ ਅਸੀਂ ਮੁੰਡਾ ਕਹਿੰਦੇ ਆ ਉਹਨੂੰ ਉਹ ਕੁੜਵਾ ਕਹਿੰਦੇ ਨੇ, ਕੁੜੀ ਤੋਂ ਕੁੜਵਾ। ਤੁਸੀਂ ਉਹ ਆਪਣਾ ਇਹਦੇ ਤੇ ਕੀ ਕਹਿੰਦੇ ਨੇ ਐਮਾਜ਼ੋਨ ਤੇ ਮਿਲਦੀ ਆ ਉਹ ਕਿਤਾਬ। जी सर, मेरा सवाल ये है कि ਤੁਸੀਂ ਜੋ 5000 ਲਫ਼ਜ਼ ਲੱਭੇ ਨੇ ਜੋ ਸਾਂਝੇ ਨੇ ਇਹਨਾਂ ਭਾਸ਼ਾਵਾਂ ਵਿੱਚ, तो अगर ਅਸੀਂ ਇੰਡੋ ਆਰੀਅਨ ਜ਼ੁਬਾਨਾਂ ਨਾਲ ਕੰਪੇਅਰ ਕਰੀਏ, ਮਿਸਾਲ ਦੇ ਤੌਰ ਤੇ ਬੰਗਾਲੀ ਨਾਲ ਜਾਂ ਅਵਧੀ ਨਾਲ। ਇਹ ਤੇ ਮੇਰਾ ਤੇ ਥੀਸਿਸ ਇਹ ਨਾ ਕਿ ਬੰਗਾਲੀ ਵੀ ਇੰਡੋ ਆਰੀਅਨ ਲੈਂਗੁਏਜ ਨਹੀਂ ਹੈ। अच्छा, ओके। ਮੇਰਾ ਤੇ ਥੀਸਿਸ ਇਹ ਹੈ ਕਿ ਇਹ ਜਿਹੜੀਆਂ ਹਿੰਦੁਸਤਾਨ ਦੀਆਂ ਲੈਂਗੁਏਜਸ ਨੇ ਜਿਨ੍ਹਾਂ 'ਚ ਬੰਗਾਲੀ ਵੀ ਸ਼ਾਮਲ ਹੈ, ਸਵਾਏ ਸਾਊਥ ਦੀਆਂ ਜ਼ਬਾਨਾਂ ਨੂੰ ਛੱਡ ਕੇ, ਇਹਨਾਂ 'ਚੋਂ ਕੋਈ ਵੀ ਇੰਡੋ ਏਰੀਅਨ ਉਹਦਾ ਓਰੀਜਨ ਇੰਡੋ ਏਰੀਅਨ ਨਹੀਂ ਹੈਗਾ। ओके, अच्छा, Yes. ठीक है। डॉक्टर जो ਤੁਸੀਂ ਕਹਿੰਦੇ ਹੋ ਇੰਡੋ ਏਰੀਅਨ ਲੈਂਗੁਏਜ, प्रिसाइसली ਦਾ ਮਤਲਬ ਕੀ ਹੈ? ਇੰਡੋ ਤੇ ਹੋ ਗਿਆ ਨਾ ਇੰਡੀਅਨ, ਤੇ ਐਰੋ ਹੋ ਗਿਆ। ਉਹਦਾ ਮਤਲਬ ਹੈ ਲੈਂਗੁਏਜਸ ਦਾ ਉਹ ਗਰੁੱਪ ਜਿਹੜਾ ਯੂਰਪ, ਈਰਾਨ ਔਰ ਇਹਨਾਂ ਦੀਆਂ ਇਹ ਜ਼ਬਾਨਾਂ ਜਿਹੜੀਆਂ ਨੇ ਇਹਨਾਂ ਦਾ ਇੱਕ ਸਾਂਝਾ ਗਰੁੱਪ ਹੈ। ਅੱਛਾ, ਯਾਨੀ ਕਿ ਉਹਨਾਂ ਦੇ ਆਉਣ ਤੋਂ ਬਾਅਦ ਇਹ ਸਾਂਝਾ ਗਰੁੱਪ ਇੱਕ ਬਣ ਗਿਆ, ਇੱਕ ਇਨਵੇਡਰਸ ਆਏ ਤੇ ਇੱਕ ਲੋਕਲ। ਇੰਡੋ ਏਰੀਅਨ ਲੈਂਗੁਏਜ ਤਾਂ ਜਿਹੜੀਆਂ ਨੇ ਉਹ ਤੇ ਇੱਕ ਬਹੁਤ ਕਾਮਨ ਕਨਸੈਪਟ ਹੈਗਾ ਨਾ ਕਿ ਜਿਹੜੀ ਇੰਡੋ ਏਰੀਅਨ ਲੈਂਗੁਏਜਸ ਨੇ ਉਹਨਾਂ ਵਿੱਚ ਫਾਰਸੀ ਯਕੀਨੀ ਤੌਰ ਤੇ, ਸੰਸਕ੍ਰਿਤ ਯਕੀਨੀ ਤੌਰ ਦੇ ਉੱਤੇ, ਔਰ ਯੂਰਪ ਦੀਆਂ ਜਿਹੜੀਆਂ ਜ਼ਬਾਨਾਂ ਨੇ ਉਹ ਸਾਰੀਆਂ ਇੰਡੋ ਏਰੀਅਨ ਲੈਂਗੁਏਜ ਫੈਮਿਲੀ ਦਾ ਹਿੱਸਾ ਨੇ। ਠੀਕ, ਇਹ ਤੁਸੀਂ ਵੈਸੇ ਇਹ ਜਿਹੜੇ ਬੇਸਿਕ ਕਨਸੈਪਟਸ ਨੇ ਨਾ ਇਹਨਾਂ ਨੂੰ ਤੁਸੀਂ ਜ਼ਰਾ ਥੋੜਾ ਪੜ੍ਹ ਵੀ ਲੈਣਾ। ਬਿਲਕੁਲ ਠੀਕ ਡਾਕਟਰ ਸਾਹਿਬ, ਬਿਲਕੁਲ ਠੀਕ।
ਕਿਉਂਕਿ ਮੈਂ ਸਰ ਇੱਕ ਇਹਦੇ ਸਵਾਲ ਵਿੱਚ ਮੈਂ ਆਪਣੀ ਗੱਲ ਦੇ ਵਿੱਚ ਇਹ ਸਪੋਜ਼ ਕਰ ਰਿਹਾ ਕਿ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਬੇਸਿਕ ਟਰਮੀਨੋਲੋਜੀ ਇਹਨਾਂ ਦਾ ਪਤਾ ਹੈ, ਤੇ ਇਸ ਵੇਲੇ ਤੁਸੀਂ ਉਹਦੀ ਹਾਂਜੀ ਹੋਰ ਕਿੰਨੇ ਕਰਨੇ ਸਵਾਲ? ਸਰ ਇੱਕ ਸਵਾਲ ਮੇਰਾ ਇਹ ਹੈ ਕਿ ਪੈਗੀ ਮੋਹਨ ਇੱਕ ਲਿੰਗੁਇਸਟ ਨੇ, ਉਹਨਾਂ ਨੇ ਕਿਤਾਬ ਲਿਖੀ ਸੀ ਤੇ ਉਹਦੇ ਵਿੱਚ ਉਹ ਦੱਸਦੇ ਨੇ ਕਿ ਜੋ ਐਬਸੈਂਸ ਆਫ ਵੌਇਸਡ ਐਸਪੀਰੇਟਸ ਯਾਨੀ ਘ ਝ ਢ ਧ ਭ, ਜਿਹਨੂੰ ਅਸੀਂ ਪੰਜਾਬੀ ਵਿੱਚ ਘੱਗਾ ਤੇ ਝੱਜਾ ਝੰਡਾ ਝੰਡਾ ਨਹੀਂ ਬੋਲਦੇ ਅਸੀਂ, ਹਨਾ, ਭਾਲੂ ਨਹੀਂ ਭਾਲੂ ਬੋਲਦੇ। ਸੋ ਇਹ ਜੋ ਵੌਇਸ ਐਸਪੀਰੇਟ ਦੀ ਐਬਸੈਂਸ ਹੈ, ਉਹ ਕਹਿੰਦੀ ਹੈ ਕਿ ਇਹ ਨਾਰਥ ਵੈਸਟਰਨ ਜੋ ਜ਼ੁਬਾਨਾਂ ਨੇ, ਪੰਜਾਬੀ, ਸਿੰਧੀ, ਬਲੋਚੀ, ਪਸ਼ਤੋ, ਇਹਨਾਂ ਵਿੱਚ ਇਹ ਮਿਸਿੰਗ ਨੇ। तो ये सेम चीज मिसिंग ने मलयालम विच भी, साउथ विच भी। तो वो कह रही है कि मतलब वो भी एक हाइपोथेसिस दे रही है कि they might have been the substratum of Dravidian languages। नहीं नहीं नहीं, ਉਹ ਦੇਖੋ ਗੱਲ ਇਹ ਹੈਗੀ ਹੈ, ਪਹਿਲੀ ਤੇ ਗੱਲ ਇਹ ਹੈ ਕਿ ਸਾਊਥ ਲੈਂਗੁਏਜ ਇਜ਼ ਦਾ ਸਾਊਦਰਨ ਲੈਂਗੁਏਜ ਇਜ਼ ਦਾ, ਮਿਸਾਲ ਦੇ ਤੌਰ ਦੇ ਉੱਤੇ ਜਿਹੜੇ ਵੇਦ ਨੇ, ਵੇਦਾਂ ਦੇ ਵਿੱਚ ਜਿਹੜੇ ਕਿਤੇ ਵੀ ਸਾਊਦਰਨ ਲੈਂਗੁਏਜਸ ਨਹੀਂ ਵਰਤੀਆਂ ਗਈਆਂ, ਜਿਹੜੇ ਆਖਰੀ ਵੇਦ ਨੇ ਉਹਨਾਂ ਦੇ ਵਿੱਚ ਸਾਊਦਰਨ ਲੈਂਗੁਏਜ ਦੇ ਲਫ਼ਜ਼ ਆਉਂਦੇ ਨੇ। ਇੱਕ ਗੱਲ। ਦੂਜੀ ਗੱਲ ਜਿਹੜੀ ਤੁਸੀਂ ਇਹ ਕਹਿ ਰਹੇ ਹੋ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸਿੰਧੀ ਔਰ ਪੰਜਾਬੀ ਦੀ ਜਿਹੜੀ ਲਹਿੰਦੀ ਡਾਇਲੈਕਟ ਹੈ, ਜਿਹਨੂੰ ਸਰਾਇਕੀ ਕਹਿੰਦੇ ਆ, ਉਹਦੇ ਵਿੱਚ ਝੰਡਾ ਨਹੀਂ ਕਹਾਂਗੇ, ਉਹਦੇ ਵਿੱਚ ਝੰਡਾ ਹੀ ਕਿਹਾ ਜਾਏਗਾ। ਅਸੀਂ ਈਸਟ ਪੰਜਾਬੀ ਜਿਹੜੇ ਹੈ, ਸੈਂਟਰਲ ਪੰਜਾਬੀ, ਅਸੀਂ ਕਹਿੰਦੇ ਹਾਂ ਝਾੜੀ, ਉਹ ਝਾੜੀ ਕਹਿਣਗੇ। ਸੋ ਇਹ ਜਿਹੜੀ ਉਹਨਾਂ ਦੀ ਆਬਜ਼ਰਵੇਸ਼ਨ ਹੈ, ਇਹ ਉਹਨਾਂ ਦੀ ਆਬਜ਼ਰਵੇਸ਼ਨ ਜਿਹੜੀ ਹੈ ਉਹ ਲਿਮਿਟਡ ਹੈ। ਬਿਲਕੁਲ ਸਹੀ ਕਹਿ ਰਹੇ ਹੋ ਸਰਾਇਕੀ ਜੀ, ਬਿਲकुल ਡਾਕਟਰ ਸਾਹਿਬ ਜੀ। नहीं बट सराइकी ਸਰ और ਜਦੋਂ ਆਪਾਂ ਪੰਜਾਬੀ ਦੀਆਂ ठीक है। ਨਹੀਂ, ਸਰਾਇਕੀ ਦੇ ਜਦੋਂ- ਵਿੱਚ ਜਿਹੜੀ ਜਦੋਂ ਆਪਾਂ- ਸਰਾਇਕੀ ਹੈ, ਉਹ ਸਰਾਇਕੀ ਜਿਹੜੀ ਹੈ ਉਹ ਤੇ ਮੰਨਿਆ ਜਾਂਦਾ ਨਾ ਕਿ ਪੰਜਾਬੀ ਤੋਂ, ਪੰਜਾਬੀ ਦੀ ਪੁਰਾਣੀ ਸ਼ਕਲ ਸਰਾਇਕੀ ਹੈ। ਕਿਉਂਕਿ ਅਗਰ ਤੁਸੀਂ ਸ਼ਾਹ ਹੁਸੈਨ ਜਾਂ ਬਾਬਾ ਗੁਰੂ ਨਾਨਕ ਨੂੰ ਪੜ੍ਹੋ ਤੇ ਉਹ ਜਿਹੜੇ ਲਫ਼ਜ਼ ਉਹ ਵਰਤਦੇ ਨੇ ਬਹੁਤ ਸਾਰੇ ਪੰਜਾਬੀ ਦੇ, ਉਹ ਸਰਾਇਕੀ ਦੇ ਲਫ਼ਜ਼ ਨੇ, ਯਾਨੀ ਮੁਲਤਾਨੀ ਦੇ। ਉਹ ਇਹ ਸਾਡੇ ਵਾਲੇ ਜਿਹੜੇ ਨੇ, ਜਿਹਦੇ ਵਿੱਚ ਜਿਹੜਾ ਉਹ ਆਪਣਾ ਝੰਡਾ ਹੋ ਜਾਂਦਾ ਹੈ, ਉਹ ਨਹੀਂ ਬੋਲਦੇ, ਉਹ ਲਿਖਦੇ ਨਹੀਂ ਹੈ। ਮਤਲਬ ਸ਼ਾਹ ਹੁਸੈਨ ਲਿਖੇਗਾ ਨਹੀਂ ਝੰਡਾ, ਲਿਖੇਗਾ ਉਹ ਝੰਡਾ ਹੀ। ਅਗਰ ਤੁਸੀਂ ਵਾਰਿਸ ਸ਼ਾਹ ਨੂੰ ਪੜ੍ਹੋ, ਜਿਹੜਾ ਕਿ 18ਵੀਂ ਸਦੀ ਦਾ ਹੈ, ਤੇ ਉਹਦੇ ਵਿੱਚ ਵੀ ਉਹ ਉਂਝ ਹੀ ਲਿਖੇਗਾ ਜਿਵੇਂ ਸਰਾਇਕੀ ਚ ਬੋਲਿਆ ਜਾਂਦਾ ਹੈ ਲਫ਼ਜ਼। ਜੀ ਡਾਕਟਰ ਸਾਹਿਬ ਹੇ ਦਾ ਬੜਾ ਇਸਤੇਮਾਲ ਹੈ ਜਿਹੜੀ ਇਹਨਾਂ ਦੀ ਗੱਲ- ਪੋਇਟਰੀ ਦੇ। ਜਿਹੜੀ ਗੱਲ ਸਰ ਮੈਮ ਨੇ ਹੁਣੇ ਕੀਤੀ ਸੀਗੀ, ਜਿਹੜੀ ਨਾਦੀ ਮਹਾਪ੍ਰਾਣ ਧੁਨੀਆਂ ਜਾਂ ਅਨਾਦੀ ਵਾਲੀ ਗੱਲ ਏ, ਉਹ ਵਾਲੀ ਗੱਲ ਦੇ ਆਧਾਰ ਦੇ ਉੱਤੇ ਜਾਰਜ ਗ੍ਰੇਸਨ ਹੋਰੀ ਪੂਰਬੀ ਤੇ ਲਹਿੰਦੇ ਨੂੰ ਅਲੱਗ-ਅਲੱਗ ਵੀ ਕਰ ਦਿੰਦੇ ਨੇ ਨਾ। ਉਹਨਾਂ ਨੂੰ ਐਂ ਲੱਗਦਾ ਕਿਉਂਕਿ ਜਿਹੜੀ ਪੰਜਾਬੀ ਉਹ ਟੋਨਲ ਭਾਸ਼ਾ ਹੈ ਨਾ, ਸੁਰ ਵੇ ਪੰਜਾਬੀ ਦੇ ਵਿੱਚ, ਪੂਰਬੀ ਪੰਜਾਬੀ ਦੇ ਵਿੱਚ, ਹਨਾ। ਤੇ ਕਿਉਂਕਿ ਪੂਰਬੀ ਪੰਜਾਬੀ ਦੇ ਵਿੱਚ ਐਵੇਂ ਹੁੰਦਾ ਵੀ ਜਦੋਂ ਅਸੀਂ ਘਰ ਬੋਲਦੇ ਹਾਂ ਤਾਂ ਜਿਹੜਾ ਘੱਗਾ ਏ ਉਹ ਬੋਲਿਆ ਨਹੀਂ ਜਾਂਦਾ ਹੈਗਾ, ਜਿਵੇਂ ਕਿ ਲਹਿੰਦੀ ਚ ਗਰ ਬੋਲਿਆ ਜਾਂਦਾ ਹੈ ਨਾ, ਪਰ ਪੂਰਬੀ ਪੰਜਾਬੀ ਚ ਬੋਲਿਆ ਨਹੀਂ ਜਾਂਦਾ। ਪੂਰਬੀ ਪੰਜਾਬੀ ਦੇ ਵਿੱਚ ਉਹ ਸੁਰ ਚ ਬਦਲ ਜਾਂਦਾ ਹੈ ਨਾ। ਤਾਂ ਹਾਂ, ਲੇਕਿਨ ਕਿਉਂਕਿ ਜਦੋਂ ਤੁਸੀਂ ਪੰਜਾਬੀ ਦੇ ਪੰਜਾਬੀ ਚ ਲਿਖੋਗੇ ਤੇ ਤੁਸੀਂ ਘਰ ਲਿਖੋਗੇ ਨਾ, ਘਰ ਜਾਨ ਹਾਂਜੀ, ਨਾਨ ਨੇ, ਘਰ ਜਾਨ ਨਾਨ ਨੇ ਗੱਲ ਕੀਤੀ। ਬਿਲਕੁਲ ਹਾਂਜੀ ਸਹੀ। ਹਾਂਜੀ, ਪਰ ਆਪਾਂ ਤੁਸੀਂ ਬੋਲ ਘਰ ਜਾਨ ਨਾਨ ਨੇ ਨਹੀਂ ਪੜੋਗੇ। ਬਣਾ ਰਹੇ ਹਾਂ ਉੱਥੇ ਠੀਕ ਹੈ ਸਰ, ਪਰ ਆਪਾਂ ਹੁਣ ਇਹ ਗੱਲ ਕਰਕੇ ਹਟੇ ਹਾਂ ਕਿ ਮਤਲਬ ਜਦੋਂ ਕਿਸੇ ਭਾਸ਼ਾ ਦਾ ਸਹੀ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਤਾਂ ਉਹਦੇ ਲਈ ਬੋਲਚਾਲ ਦੀ ਬੋਲੀ ਨੂੰ ਵੀ ਆਧਾਰ ਬਣਾਉਣਾ ਪੈਂਦਾ ਹੈ, ਤੇ ਮੈਂ ਉਸ ਮੁਤਾਬਕ ਹੀ ਗੱਲ ਕੀਤੀ। ਆਪਾਂ ਇਹ ਕਹਿੰਦੇ ਆ ਕਿ ਜਿਹੜੀ ਸਰਾਇਕੀ ਜਾਂ ਲਹਿੰਦੀ ਦੀਆਂ ਉਪਭਾਸ਼ਾਵਾਂ ਆ ਉਹ ਪਹਿਲਾਂ ਸਿਰਜੀਆਂ ਹਨ, ਇਹ ਕਹਿੰਦੇ ਆਪਾਂ।
ਬਿਲਕੁਲ ਖੋਜ ਜਿਹੜੀ ਸਾਡੀ ਖੋਜ ਤੋਂ ਸਾਡੀਆਂ ਪਹਿਲਾਂ ਆਈਆਂ ਪੰਜਾਬੀ ਦੀਆਂ ਵੀ ਸਾਡੀ ਜਿਹੜੀਆਂ ਪੰਜਾਬ ਕਲਾਸੀਕਲ ਪੰਜਾਬੀ ਦੀ ਵੀ ਜਿਹੜੀਆਂ ਲਿਖਤਾਂ ਨੇ ਉਹ ਜਿਹੜੀਆਂ ਲਿਖੀਆਂ ਗਈਆਂ ਨੇ ਉਹ ਸਰਾਇਕੀ ਦੇ ਢੰਗ ਵਿੱਚ ਲਿਖੀਆਂ ਗਈਆਂ ਨੇ। ਠੀਕ ਹੈ। ਉਹ ਇਹ ਸੈਂਟਰਲ ਈਸਟ ਪੰਜਾਬੀ ਲਹਿਜੇ 'ਚ ਨਹੀਂ ਲਿਖੀਆਂ ਗਈਆਂ। ਮੇਰੇ ਖਿਆਲ 'ਚ ਫਿਰ ਜਿਹੜੀਆਂ ਉਹ ਬੋਲਣ ਦਾ ਤਰੀਕਾ ਵੀ ਆ ਜਿੱਦਾਂ ਪਠਵਾਰੀ ਤੇ ਹਿੰਦਕੋ ਸਭ ਤੋਂ ਪੁਰਾਤਨ ਡਾਇਲੈਕਟਸ ਮੰਨੀਆਂ ਜਾਂਦੀਆਂ ਹਨ। ਤੇ ਫਿਰ ਜਿਹੜੀ ਪੂਰਬੀ ਪੰਜਾਬੀ ਮਤਲਬ ਜਿਹੜੀ ਹੁਣ ਹਿੰਦਕੋ ਹੈ, ਹਿੰਦਕੋ ਵੀ ਜਿਹੜੀ ਹੈ ਉਹ ਮੁਲਤਾਨੀ ਦੇ ਜ਼ਿਆਦਾ ਨੇੜੇ ਹੈ। ਜੀ ਪੋਠੋਹਾਰੀ ਵੀ ਸਰਾਇਕੀ ਦੇ ਜ਼ਿਆਦਾ ਨੇੜੇ ਹੈ। ਹਾਂ, ਫਿਰ ਜਿਹੜੇ ਪੂਰਬੀ ਜਿੱਦਾਂ ਈਸਟ ਚੜ੍ਹਦੇ ਪੰਜਾਬੀਆਂ ਜਿਹੜੇ ਲਹਿਜੇ ਹੈਗੇ ਹਨਾ ਉਹ ਫਿਰ ਨਵੇਂ ਆ, ਉਹ ਪੁਰਾਣੇ ਤੇ ਹੈਗੇ ਆ ਨਵੇਂ ਨੇ ਨਾ, ਉਹ ਤੇ ਕੱਲ ਦੀਆਂ ਗੱਲਾਂ ਨੇ ਨਾ। ਚੱਲਦੇ ਆ ਇਹੋ ਫਿਰ ਜਿੱਦਾਂ ਉਹ ਕਹਿਣ ਦਾ ਮਤਲਬ ਜਿੱਦਾਂ ਪੰਜਾਬੀ ਸਰਾਇਕੀ ਦੀ ਜਿਹੜੀ ਡਿਵਾਈਡ ਜਿਹੜੀ ਆ ਆਪਾਂ ਨੂੰ ਇੱਕ ਨਵਾਂ ਵਰਡ ਚਾਹੀਦਾ ਨਾ ਜਿਹੜੀ ਮੈਕਰੋ ਪੰਜਾਬੀ ਦਾ ਨਾ ਜਿਹੜੇ ਦੋਨਾਂ ਨੂੰ ਰਿਫਰ ਕਰ ਸਕਦੇ ਹਨ। ਔਰ ਮੇਰਾ ਖਿਆਲ ਸਰਾਇਕੀ ਜਿਹੜਾ ਨਾ, ਸਰਾਇਕੀ ਦਾ ਲਫ਼ਜ਼ ਜਿਹੜਾ ਹੈ ਨਾ ਮੁਲਤਾਨੀ ਲਈ ਜਾਂ ਲਹਿੰਦੀ ਲਈ, ਇਹ ਕੋਈ ਬਹੁਤ ਪੁਰਾਣਾ ਨਹੀਂ ਹੈਗਾ। ਨਹੀਂ ਇਹ ਨਵਾਂ ਹੀ ਕੋਈ ਆ। 50-60 ਸਾਲ ਪਹਿਲੇ ਤੋਂ ਇਹ ਜਦੋਂ ਪੋਲੀਟੀਕਲ ਇਸ਼ੂ ਬਣ ਗਿਆ ਨਾ ਪਾਕਿਸਤਾਨ 'ਚ, ਪੰਜਾਬ 'ਚ, ਤੇ ਜਿਹੜੇ ਵੈਸਟਰਨ ਪੰਜਾਬ ਦੇ ਲੋਕ ਸਨ, ਜਿਹੜੇ ਲਹਿੰਦੀ ਦੇ ਜਿਹੜੇ ਇੰਟਲੈਕਚੁਅਲ ਸਨ, ਉਹਨਾਂ ਨੇ ਕਿਹਾ ਜੀ ਸਾਨੂੰ ਸਾਡਾ ਪ੍ਰੋਵਿੰਸ ਵੱਖਰਾ ਹੋਣਾ ਚਾਹੀਦਾ ਹੈ। ਤੇ ਉਸ ਚੱਕਰ ਦੇ ਵਿੱਚ ਸਰਾਇਕੀ ਦਾ ਲਫ਼ਜ਼ ਆਇਆ। ਬਗਰਨਾ ਇਹ ਹੈ ਕਿ ਸਰਾਇਕੀ ਹਿਸਟੋਰੀਕਲੀ ਉਸ ਲਹਿੰਦੀ ਕਹਿੰਦੇ ਸਨ ਉਹਨੂੰ ਜਾਂ ਮੁਲਤਾਨੀ ਕਹਿੰਦੇ ਸਨ। ਠੀਕ ਹੈ। ਮੈਂ ਸਰ ਇਹ ਗੱਲ ਪੁੱਛਣੀ ਸੀ ਕਿ ਚੜ੍ਹਦੀ ਤੇ ਲਹਿੰਦੀਆਂ ਦੇ ਵਿੱਚ ਜਿਹੜਾ ਇਹ ਜਿਹੜਾ ਸਾਊਂਡ ਨੂੰ ਜਿਹੜਾ ਕਿ ਅਦਾਇਗੀ ਦਾ ਜਿਹੜਾ ਮਸਲਾ ਹੈ ਕਿ ਜਿੱਦਾਂ ਘਰ ਨੂੰ ਘਰ ਕਹਿਣਾ, ਇਹਦੇ ਵਾਸਤੇ ਕਿਹੜੀਆਂ ਮਟੀਰੀਅਲ ਫੋਰਸਿਸ ਜ਼ਿੰਮੇਵਾਰ ਹੈ ਇਹਦੇ ਵਾਸਤੇ, ਜਾਂ ਕਲਾਈਮੇਟ ਮਟੀਰੀਅਲ ਫੋਰਸਿਸ ਕਿਹੜੀਆਂ ਇਹਦੇ ਵਾਸਤੇ ਜ਼ਿੰਮੇਵਾਰ ਹੈ? ਇਹ ਹੁਣ ਤੁਸੀਂ ਰਿਸਰਚ ਕਰਕੇ ਦੱਸੋ ਨਾ ਜੀ, ਮੇਰੇ ਜ਼ਿੰਮੇ ਸਾਰਾ ਕੋਈ ਥੋੜਾ ਲੱਗਾ ਹੈ। ਮਜ਼ਾਕ ਕਰ ਰਿਹਾ ਤੁਹਾਡੇ ਨਾਲ, ਇਹ ਹੁਣ ਤੁਸੀਂ ਰਿਸਰਚ ਕਰੋ ਇਹਦੇ ਉੱਤੇ ਕਿ ਉਹ ਕਿਹੜੀਆਂ ਮਟੀਰੀਅਲ ਫੋਰਸਿਸ ਨੇ ਜਿਨ੍ਹਾਂ ਵਿੱਚ ਜਿਹੜਾ ਓਰੀਜਨਲ ਵਰਡ ਘਰ ਹੈ ਉਹ ਸਾਡੇ यहाँ ਘਰ ਹੋ ਜਾਂਦਾ ਹੈ। ਜਿਹੜਾ ਓਰੀਜਨਲ ਲਫ਼ਜ਼ ਹੈ ਝਾੜੂ, ਉਹ ਸਾਡੇ यहाँ ਝਾੜੂ ਹੋ ਜਾਂਦਾ ਹੈ। ਇਹ ਹੁਣ ਮੈਂ ਮਟੀਰੀਅਲ ਫੋਰਸਿਸ ਮੈਂ ਨਹੀਂ ਇੰਨਾ ਡੂੰਘੇ ਤਰੀਕੇ ਨਾਲ ਵੇਖਿਆ ਕਿ ਇਹ ਲਹਿਜਾ ਕਿਵੇਂ ਬਦਲਿਆ, ਲੇਕਿਨ ਬਦਲਿਆ ਇਹ ਮੈਨੂੰ ਪਤਾ ਹੈ। ਉਹ ਫੋਰਸਿਸ ਇਹ ਹੋ ਸਕਦੀਆਂ ਜਿਹੜੇ ਸਰ ਹੋਈ ਹੈ ਰਿਸਰਚ ਤੇ ਹੋਈ ਇਸ ਕੰਮ ਦੇ ਉੱਤੇ ਬੜੀ, ਪਰ ਉਹ ਹੁਣ ਤੁਹਾਡਾ ਇਹਦਾ ਲੈਕਚਰ ਸੁਣਨ ਤੋਂ ਬਾਅਦ ਮੈਂ ਉਸ ਰਿਸਰਚ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਹੀ ਹਾਂ ਕਿ ਉਹ ਠੀਕ ਵੀ ਹੈ ਜਾਂ ਨਹੀਂ। ਦੇਖੋ ਜੀ ਅਜੇ ਤੱਕ ਤੇ ਜਿਹੜੇ ਪਹਿਲੀ ਤਾਂ ਗੱਲ ਹੈ ਕਿ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਜਿਹੜੇ ਨੇ ਉਹ ਲਿੰਗੁਇਸਟ ਜਿਹੜੇ ਨੇ ਉਹ ਬਹੁਤ ਘੱਟ ਹੈਗੇ ਨੇ, ਹੈ ਹੀ ਨਹੀਂ ਹੈ। ਦੂਜੀ ਗੱਲ ਇਹ ਕਿ ਅਜੇ ਤੱਕ ਤੇ ਸਾਰੇ ਉਸੇ ਥਿਊਰੀ ਨੂੰ ਮੰਨੀ ਜਾ ਰਹੇ ਨੇ ਕਿ ਹਰ ਜ਼ਬਾਨ ਜਿਹੜੀ ਹੈ ਹਿੰਦੁਸਤਾਨ ਦੀ ਉਹ ਸੰਸਕ੍ਰਿਤ ਚੋਂ ਨਿਕਲੀ ਹੈ, ਜਿਹੜੀ ਕਿ ਐਕਚੁਅਲੀ ਪ੍ਰੀ ਹੜੱਪਾ ਜਿਹੜੀ ਸਿਚੁਏਸ਼ਨ ਸੀ ਉਹਦੇ ਤੋਂ ਡਰਾਈਵ ਕੀਤੀ ਗਈ ਸੀ। ਹੜੱਪਾ ਜਦੋਂ ਦੀ ਖੁਦਾਈ, ਹੜੱਪਾ ਦੀਆਂ ਜਿਹੜੀਆਂ ਸਾਈਟਸ ਨੇ ਉਹਨਾਂ ਦੀ ਜਦੋਂ ਖੁਦਾਈ ਹੋ ਗਈ ਤੇ ਫਿਰ ਉਹਨਾਂ ਨੂੰ ਰਿਵਾਈਜ਼ ਕਰਨਾ ਚਾਹੀਦਾ ਸੀ ਇਸ ਥੀਸਿਸ ਨੂੰ, ਲੇਕਿਨ ਉਹਨਾਂ ਨੇ ਕੀਤਾ ਨਹੀਂ ਕਿਸੇ ਨੇ ਵੀ। ਉਹ ਅਜੇ ਤੱਕ ਉਹੀ ਮੰਨੀ ਜਾ ਰਹੇ ਨੇ। ਸੌਖਾ ਹੁੰਦਾ ਨਾ ਜਿਹੜਾ ਰੀਤ ਦੇ ਉੱਤੇ ਰੀਤ ਇੱਕ ਬਣਾ ਲਈਏ ਤੇ ਫਿਰ ਉਹਦੇ ਉੱਤੇ ਹੀ ਚੱਲਦੇ ਰਹਿਣਾ ਥੋੜਾ ਜਿਹਾ ਸੌਖਾ ਹੁੰਦਾ ਹੈ, ਤੇ ਉਹ ਬਸ ਸੌਖ ਹੈ ਉਹਨਾਂ ਦਾ, ਹੋਰ ਤਾਂ ਕੋਈ ਨਹੀਂ ਹੈ। ਸਰ ਸਾਡੀ ਯੂਨੀਵਰਸਿਟੀ ਦੇ ਵਿੱਚ ਹੁਣ PhD ਦਾ ਇੱਕ ਟੌਪਿਕ ਇਸੇ ਹੀ ਉਹਦੇ ਤੇ ਹੋ ਰਿਹਾ, ਹਿਸਟੋਰੀਓਗ੍ਰਾਫੀ ਆਫ ਪੰਜਾਬੀ ਲੈਂਗੁਏਜ, ਤੇ ਉਹ ਮੁੰਡਾ ਬਹੁਤ ਵਧੀਆ ਰਿਸਰਚ ਸਕੋਲਰ ਕਰ ਰਿਹਾ ਕੰਮ, ਤੇ ਉਹ ਵੀ ਤੁਹਾਡਾ ਲੈਕਚਰ ਜਿਵੇਂ ਮੈਂ ਸੁਣਿਆ ਨਾ ਤਾਂ ਉਹ ਵੀ ਇਸੇ ਹੀ ਲੀਹ ਤੇ ਚੱਲ ਰਿਹਾ। ਉਹ ਵੀ ਨਹੀਂ ਮੰਨਦਾ ਕਿ ਸੰਸਕ੍ਰਿਤ ਤੋਂ ਆਈ ਹੈ ਪੰਜਾਬੀ ਭਾਸ਼ਾ। ਉਹ ਜੇ ਉਹਦਾ ਕੀ ਨਾਮ ਹੈ? ਰਵਿੰਦਰ ਕੀ ਨਾਮ ਦਾ? ਵਰਿੰਦਰ ਖੁਰਾਣਾ। ਖੁਰਾਣਾ ਜਿਹੜਾ ਨਾ, ਉਹ ਮੇਰੀ ਕਿਤਾਬ ਦਾ ਉਹ ਜਿਹੜੀ ਲਿੰਗੁਇਸਟਿਕ ਫੋਲੀ ਆਫ ਦ ਸਬ ਕੌਂਟੀਨੈਂਟ, ਉਹਦਾ ਉਹਨੇ ਮੇਰੇ ਕੋਲ ਤਰਜਮੇ ਦੀ ਇਜਾਜ਼ਤ ਲਈ ਹੈ,
ਤੇ ਉਹ ਅੱਜ ਕੱਲ ਹਾਂਜੀ ਉਹਨੂੰ ਹਾਂਜੀ ਪੰਜਾਬੀ ਚ ਉਹਨੂੰ ਟਰਾਂਸਲੇਟ ਕਰ ਰਿਹਾ ਹੈ। ਮੈਂ ਤੇ ਨਹੀਂ ਸੀ, ਉਹ ਮੈਂ ਸਾਡਾ ਤੇ ਬਹੁਤ ਨਹੀਂ, ਮੇਨ ਸੀ ਉਹ। ਮੈਂ ਤੇ ਪੰਜਾਬੀ ਵਿੱਚ ਉਹਨੂੰ ਨਹੀਂ ਲਿਖ ਸਕਿਆ ਕਿਉਂਕਿ ਉਹਦੇ ਵਿੱਚ ਇੰਨੀਆਂ ਟੈਕਨੀਕਲ ਟਰਮਾਂ ਸਨ ਕਿ ਮੈਨੂੰ ਲੱਗਦਾ ਸੀ ਕਿ ਮੈਂ ਉਹਨਾਂ ਵਿੱਚ ਹੀ ਗਵਾਚ ਜਾਵਾਂਗਾ। ਉਹਦੇ ਹੱਥ 'ਚ ਤੁਹਾਡੀ ਕਿਤਾਬ ਹੈ ਨਾ, ਬਹੁਤ ਚੰਗਾ ਅਨੁਵਾਦ ਹੋਊਗਾ ਪੰਜਾਬੀ 'ਚ, ਬਹੁਤ ਮਿਹਨਤੀ ਹੈ। ਹਾਂਜੀ 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 ਹਾਂਜੀ, ਮੈਂ ਉਹਨੂੰ ਕਿਹਾ ਸੀ ਜ਼ਰੂਰ ਕਰ, ਬਲਕਿ ਤੂੰ ਕਰ ਲੇਗਾ ਤੇ ਅਸੀਂ ਇੱਧਰ ਵੈਸਟ ਪੰਜਾਬ ਵਿੱਚ ਵੀ ਛਾਪ ਦਿਆਂਗੇ। ਹਾਂਜੀ ਉਹ ਪਹਿਲਾਂ ਕਿਸੇ ਨੇ ਪ੍ਰਭ ਨੇ ਮੇਰੇ ਖਿਆਲ ਗੱਲ ਕੀਤੀ, ਅੰਮ੍ਰਿਤਪਾਲ ਨੇ, ਉਹ ਜਿਹੜੀ ਟੋਨ ਔਰ ਪੰਜਾਬੀ ਸੁਰ ਦੀ ਆਵਾਜ਼ ਜਿਹੜੀ ਆਉਂਦੀ ਹੈ, ਮੈਂ ਪਤਾ ਨਹੀਂ ਕਿੱਥੇ ਪੜ੍ਹਿਆ ਹੋਊਗਾ ਕਿ ਇਹ ਜਦ ਕੁਸ਼ਾਨ ਸੈਂਟਰਲ ਏਸ਼ੀਆ ਚਾਈਨਾ ਦੇ ਇਲਾਕੇ ਚੋਂ ਹਮਲਾ ਕੀਤਾ ਸੀ ਪੰਜਾਬ ਚ, ਉਹਨਾਂ ਤੋਂ ਇਨਫਲੂਐਂਸ ਆ ਇਹ ਕਰਕੇ ਟੋਨ ਜਿਹੜੇ ਹੈਗੇ ਆ ਨਾ, ਇਹ ਥੋੜੀਆਂ ਇੰਡੀਆ ਚ ਥੋੜੀਆਂ ਜ਼ਬਾਨਾਂ ਚ ਹੀ ਆ, ਪਾਕਿਸਤਾਨ ਤੇ ਇੰਡੀਆ ਦੀ ਜ਼ਬਾਨਾਂ ਚ ਹੋ ਸਕਦਾ ਮੇਰਾ ਇਹਨੂੰ ਖਿਆਲ ਹੈ ਕਿ ਇਹ ਜਿਹੜੀ ਸਾਰੀ ਕੁਸ਼ਾਨ ਵਾਲੀ ਹਿਸਟਰੀ ਹੈ, ਇਹ ਆਫਟਰ ਹੜੱਪਾ ਸਿਵਲਾਈਜੇਸ਼ਨ ਹੈ। ਆਫਟਰ ਬਹੁਤ ਚਿਰ ਬਾਅਦ ਆ। ਤੇ ਫਿਰ ਤੁਸੀਂ ਇਹ ਸੋਚਿਆ ਕਰੋ ਕਿ ਇਹ ਸਾਰਿਆਂ ਤੋਂ ਪਹਿਲੇ ਜਦੋਂ ਹੜੱਪਾ ਸਿਵਲਾਈਜੇਸ਼ਨ ਆਪਣੇ ਜੌਬਨ ਤੇ ਹੋਏਗੀ ਤੇ ਉਹ ਕਿਹੜੀ ਜ਼ਬਾਨ ਵਰਤਦੇ ਹੋਣਗੇ, ਉਹਨਾਂ ਉੱਤੇ ਤੇ ਕੁਸ਼ਾਨ ਦਾ ਅਸਰ ਨਹੀਂ ਨਾ ਹੋ ਸਕਦਾ। ਲੇਕਿਨ ਇਹ ਹੈ ਕਿ ਹੜੱਪਾ ਸਿਵਲਾਈਜੇਸ਼ਨ ਬੇਸ਼ੱਕ ਡਿਕੇ ਹੋ ਗਈ, ਡਿਸਟਰੋਏ ਹੋ ਗਈ, ਲੇਕਿਨ ਜਿਹੜੇ ਉਹਦੇ ਵਿੱਚ ਲੋਕ ਰਹਿੰਦੇ ਸਨ ਉਹ ਤੇ ਰਹੇ ਨਾ ਉਹਦੇ ਵਿੱਚ। ਠੀਕ ਹੈ। ਔਰ ਜਿਹੜਾ ਕੁਸਾਂਬੀ ਹੈ, ਡੀ ਕੁਸਾਂਬੀ ਹੈ, ਉਹਦਾ ਇਹ ਕਹਿਣਾ ਹੈ ਕਿ ਜਿਹੜੀ ਹੜੱਪਾ ਸਿਵਲਾਈਜੇਸ਼ਨ ਦੀਆਂ ਦੋ ਚੀਜ਼ਾਂ ਜਿਹੜੀਆਂ ਨੇ ਉਹ ਅਜੇ ਵੀ ਵਰਤੀਆਂ ਉਵੇਂ ਜਾਂਦੀਆਂ ਨੇ ਜਿਵੇਂ ਹੜੱਪਾ ਸਿਵਲਾਈਜੇਸ਼ਨ। ਇੱਕ ਤੋਂ ਕਹਿੰਦਾ ਵੇਟਸ, ਇਹ ਜਿਹੜੇ ਬੱਟੇ ਨੇ, ਬੱਟੇ ਇਹ ਹੜੱਪਾ ਸਿਵਲਾਈਜੇਸ਼ਨ ਚੋਂ ਆਏ ਨੇ। ਦੂਜੇ ਜਿਹੜੀ ਬਿਜ਼ਨਸ ਦੀਆਂ ਟਰਮੀਨੋਲੋਜੀਜ਼ ਨੇ ਉਹ ਵੀ ਹੜੱਪਾ ਸਿਵਲਾਈਜੇਸ਼ਨ ਦੀ ਦੂਸਰੀ ਉਹ ਵੀ ਉਹਦੀ ਹੀ ਕੰਟੀਨਿਊਟੀ ਹੈ। ਠੀਕ। ਚਲੋ ਫਿਰ ਹੋਰ ਕਿਸੇ ਕੋਲ ਸਵਾਲ ਨਹੀਂ ਹੈਗਾ ਤੇ ਫਿਰ ਅਗਲੇ ਹਫਤੇ ਮਿਲਾਂਗੇ। ਜ਼ਰੂਰ। ਠੀਕ ਹੈ ਜੀ ਫਿਰ। ठीक डॉक्टर साहब, थैंक यू। ਥੈਂक ਯੂ। ਓਕੇ ਬਾਏ। राम राम।